ਜਿਹੜੇ ਲੋਕਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਫੜ ਕੇ ਧਰਮ ਦੇ ਆਗੂ ਲੋਕਾਂ ਅੱਗੇ ਕੀਤਾ ਸੀ, ਜਦੋਂ ਉਹ ਧਾਰਮਿਕ ਆਗੂਆਂ ਦੇ ਪ੍ਰਧਾਨ ਦੇ ਘਰ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਝੂਠੇ ਗਵਾਹੀਆਂ ਦੇਣ ਵਾਲੇ ਵੀ ਆਏ ਹੋਏ ਸਨ, ਪਰ ਉਹਨਾਂ ਦੇ ਖਿਲਾਫ ਕੋਈ ਗੱਲ ਨਾ ਬਣੀ। ਫਿਰ ਉੱਥੋਂ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਪੁੱਛਿਆ ਕਿ ਤੈਨੂੰ ਅੱਲਾ ਦੀ ਕਸਮ ਹੈ ਕਿ ਤੂੰ ਸਾਨੂੰ ਦੱਸ ਕਿ ਕੀ ਤੂੰ ਵਾਕਈ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਦਾ ਬਾਦਸ਼ਾਹ ਹੈ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੂੰ ਤਾਂ ਖੁਦ ਵੀ ਕਹਿ ਦਿੱਤਾ ਹੈ, ਤੁਸੀਂ ਖੁਦ ਵੇਖੋਗੇ ਕਿ ਮੈਂ ਅਸਮਾਨ ਦੇ ਉੱਤੇ ਅੱਲਾਹ ਤਾਲਾ ਦੇ ਸੱਜੇ ਹੱਥ ਬੈਠਾ ਹੋਵਾਂਗਾ ਤੇ ਫਿਰ ਜਦੋਂ ਮੈਂ ਵਾਪਸ ਆਵਾਂਗਾ ਤਾਂ ਬੱਦਲਾਂ ਉੱਤੇ ਸਵਾਰ ਹੋ ਕੇ ਆਵਾਂਗਾ। ਇਹ ਗੱਲ ਸੁਣ ਕੇ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ ਕਿ ਹੁਣ ਅਸੀਂ ਆਪਣੇ ਅੱਖੀਂ ਤੇ ਕੰਨੀ ਸੁਣਿਆ, ਇਹ ਕੁਫਰ ਬਕਦਾ ਹੈ, ਇਹ ਕਤਲ ਦੇ ਲਾਇਕ ਹੈ। ਸਵੇਰੇ ਹੁੰਦਿਆਂ ਹੀ ਧਰਮ ਦੇ ਆਗੂ ਲੋਕ ਇਹ ਸੋਚਣ ਲੱਗੇ ਕਿ ਅਸੀਂ ਕਿੰਜ ਹਜ਼ਰਤ ਈਸਾ ਨੂੰ ਕਤਲ ਕਰ ਸਕਦੇ ਹਾਂ। ਧਾਰਮਿਕ ਆਗੂਆਂ ਤੇ ਕੌਮ ਦੇ ਬਜ਼ੁਰਗਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਚਹਿਰੀ ਦੇ ਹਾਕਮ ਅੱਗੇ ਪੇਸ਼ ਕਰ ਦਿੱਤਾ। ਕੌਮ ਦੇ ਬਜ਼ੁਰਗ ਤੇ ਧਾਰਮਿਕ ਆਗੂ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਹਜ਼ਰਤ ਈਸਾ ਅਲੈਹਿਸਲਾਮ ਉੱਤੇ ਲਗਾਉਣ ਲੱਗ ਪਏ ਸਨ। ਕਚਹਿਰੀ ਦੇ ਹਾਕਮ ਨੇ ਉਹਨਾਂ ਨੂੰ ਫਿਰ ਪੁੱਛਿਆ ਕਿ ਇਹ ਲੋਕ ਤੁਹਾਡੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹਨ, ਕੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ? ਤਾਂ ਹਜ਼ਰਤ ਈਸਾ ਅਲੈਹਿਸਲਾਮ ਖਾਮੋਸ਼ ਰਹੇ। ਕਚਹਿਰੀ ਦਾ ਹਾਕਮ ਪਰੇਸ਼ਾਨ ਹੋ ਗਿਆ। ਉਹ ਆਪਣੇ ਮਹਿਲ ਵਿੱਚੋਂ ਕਿਸੇ ਹੋਰ ਜਗ੍ਹਾ ਤੇ ਗਏ ਤੇ ਉਸ ਜਗ੍ਹਾ ਤੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਤਲਬ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਬਾਦਸ਼ਾਹ ਹੋ? ਇਸ ਗੱਲ ਦੇ ਜਵਾਬ ਵਿੱਚ ਹਜ਼ਰਤ ਈਸਾ ਨੇ ਹਾਕਮ ਨੂੰ ਪੁੱਛਿਆ ਕਿ ਕੀ ਇਹ ਗੱਲ ਤੁਸੀਂ ਆਪਣੇ ਕੋਲੋਂ ਕਹਿੰਦੇ ਹੋ ਜਾਂ ਇਹਨਾਂ ਲੋਕਾਂ ਕੋਲੋਂ ਸੁਣ ਕੇ ਕਹਿ ਰਹੇ ਹੋ? ਹਾਕਮ ਨੇ ਸੁਣ ਕੇ ਹਜ਼ਰਤ ਈਸਾ ਨੂੰ ਕਿਹਾ ਕਿ ਮੈਂ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਹਾਂ, ਇਸ ਲਈ ਕੌਮ ਦੇ ਬਜ਼ੁਰਗਾਂ ਅਤੇ ਧਾਰਮਿਕ ਆਗੂਆਂ ਨੇ ਤੁਹਾਨੂੰ ਮੇਰੇ ਅੱਗੇ ਪੇਸ਼ ਕੀਤਾ ਹੈ। ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਨੂੰ ਜਵਾਬ ਦਿੱਤਾ, ਮੇਰੀ ਬਾਦਸ਼ਾਹਤ ਜ਼ਮੀਨੀ ਨਹੀਂ ਹੈ, ਅਗਰ ਜ਼ਮੀਨੀ ਹੁੰਦੀ ਤਾਂ ਮੇਰੇ ਖਾਦਮ ਜ਼ਮੀਨ ਦੇ ਲੋਕਾਂ ਨਾਲ ਜੰਗ ਕਰਦੇ। ਹਾਕਮ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਮੈਂ ਇਸ ਵਿੱਚ ਕੋਈ ਕਸੂਰ ਨਹੀਂ ਵੇਖਦਾ ਹਾਂ, ਮੈਂ ਵੇਖਦਾ ਹਾਂ ਕਿ ਇਹ ਬੇਗੁਨਾਹ ਹੈ। ਪਰ ਉਹਨਾਂ ਲੋਕਾਂ ਨੇ ਬਹੁਤ ਸ਼ੋਰ ਮਚਾ ਕੇ ਕਿਹਾ ਕਿ ਨਹੀਂ, ਇਸ ਨੂੰ ਕਤਲ ਕੀਤਾ ਜਾਵੇ। ਫਿਰ ਹਾਕਮ ਨੇ ਇੱਕ ਬਰਤਨ ਵਿੱਚ ਪਾਣੀ ਮੰਗਵਾ ਕੇ ਹੱਥ ਧੋਤੇ ਤੇ ਕਿਹਾ, ਮੈਂ ਇਸ ਦੇ ਕਤਲ ਤੋਂ ਪਾਕ ਹਾਂ। ਉਹਨਾਂ ਨੇ ਸ਼ੋਰ ਮਚਾ ਕੇ ਕਿਹਾ ਕਿ ਇਸ ਦੇ ਕਤਲ ਦੀ ਜ਼ਿੰਮੇਦਾਰੀ ਸਾਡੀ ਅਤੇ ਸਾਡੀ ਔਲਾਦ ਉੱਤੇ ਹੈ। ਫਿਰ ਹਾਕਮ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕੋੜੇ ਲਗਵਾਏ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ, ਇਸ ਲਈ ਕਿ ਉਹ ਹਜ਼ਰਤ ਈਸਾ ਨੂੰ ਕਤਲ ਕਰ ਦੇਣ।